ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ ਸਰੋਤੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ, ਜਿਸ ਦੇ ਵਿੱਚ ਆਪਾਂ ਪੇਸ਼ ਕਰਦੇ ਹਾਂ ਤੁਹਾਡੇ ਲਈ ਅਮਰੀਕਾ ਅੰਤਰਰਾਸ਼ਟਰੀ ਖਬਰਾਂ, ਉਸ ਦੇ ਨਾਲ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਦੀ ਜਾਣਕਾਰੀ। ਸਾਡੇ ਅੱਜ ਦੀਆਂ ਖਬਰਾਂ ਦੇ ਇਸ ਬੁਲੇਟਿਨ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 4082722500। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੰਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ ਅਤੇ ਬਿੰਦਰ ਧਾਲੀਵਾਲ ਜੀ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਤੇ ਆਓ ਹੁਣ ਖਬਰਾਂ ਵੱਲ ਵੱਧਦੇ ਹਾਂ, ਪਰ ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਰਾਸ਼ਟਰਪਤੀ ਟਰੰਪ ਦੇ ਰਿਵਾਈਜ਼ਡ ਟਰੈਵਲ ਬੈਨ ਦੇ ਉੱਤੇ ਦੂਜੇ ਫੈਡਰਲ ਅਪੀਲ ਕੋਰਟ ਨੇ ਰੋਕ ਲਗਾਈ। ਮੈਰੀਲੈਂਡ ਅਤੇ ਡਿਸਟ੍ਰਿਕਟ ਆਫ ਕੋਲੰਬੀਆ ਦੇ ਅਟਾਰਨੀ ਜਨਰਲ ਦੇ ਦੁਆਰਾ ਰਾਸ਼ਟਰਪਤੀ ਟਰੰਪ ਨੂੰ ਉਹਨਾਂ ਦੇ ਪ੍ਰਾਈਵੇਟ ਬਿਜ਼ਨਸ ਦੇ ਕਰਕੇ ਸੂ ਕੀਤਾ ਗਿਆ। ਅਟਾਰਨੀ ਜਨਰਲ ਜੈਫ ਸੈਸ਼ਨ ਸੈਨੇਟ ਇੰਟੈਲੀਜੈਂਸ ਕਮੇਟੀ ਦੇ ਸਾਹਮਣੇ ਮੰਗਲਵਾਰ ਨੂੰ ਪੇਸ਼ ਹੋ ਕੇ ਗਵਾਹੀ ਦੇਣਗੇ ਤੇ ਸੁਪਰੀਮ ਕੋਰਟ ਨੇ ਟਰੱਕਾਂ ਵਿੱਚ ਇਲੈਕਟ੍ਰੋਨਿਕ ਲੌਗਿੰਗ ਡਿਵਾਈਸ ਨੂੰ ਰੋਕਣ ਵਾਲੇ ਕੇਸ ਦੀ ਸੁਣਵਾਈ ਨਾਮਨਜ਼ੂਰ ਕੀਤੀ। ਤੇ ਹੁਣ ਖਬਰਾਂ ਦਾ ਵਿਸਥਾਰ। ਰਾਸ਼ਟਰਪਤੀ ਟਰੰਪ ਦੇ ਦੁਆਰਾ ਲਾਇਆ ਗਿਆ ਐਗਜ਼ੀਕਿਊਟਿਵ ਆਰਡਰ, ਜਿਸ ਦੇ ਵਿੱਚ ਕੁਝ ਮੁਸਲਿਮ ਪ੍ਰਧਾਨ ਦੇਸ਼ਾਂ ਦੇ ਲੋਕਾਂ ਦੇ ਇੱਥੇ ਅਮਰੀਕਾ ਵਿੱਚ ਆਉਣ ਦੇ ਉੱਤੇ ਬੈਨ ਲਾਇਆ ਗਿਆ ਸੀ, ਉਸ ਦੀ ਤਰੀਕ ਇੱਕ ਫੈਡਰਲ ਕੋਰਟ ਦੇ ਵਿੱਚ ਚੱਲ ਰਹੀ ਸੀ। ਅੱਜ ਉਸ ਫੈਡਰਲ ਅਪੀਲਸ ਕੋਰਟ ਨੇ ਰਾਸ਼ਟਰਪਤੀ ਟਰੰਪ ਦੇ ਇਸ ਟਰੈਵਲ ਬੈਨ ਦੇ ਖਿਲਾਫ ਹੀ ਬੈਨ ਲਾ ਦਿੱਤਾ ਆ। ਅਜਿਹਾ ਦੂਜੇ ਕੋਰਟ ਨੇ ਫੈਸਲਾ ਦਿੱਤਾ ਆ। ਰਾਸ਼ਟਰਪਤੀ ਟਰੰਪ ਅਤੇ ਉਹਨਾਂ ਦਾ ਪ੍ਰਸ਼ਾਸਨ ਆਲਰੇਡੀ ਇਹ ਚਾਹੁੰਦਾ ਆ ਵੀ ਸੁਪਰੀਮ ਕੋਰਟ ਇਸ ਕੇਸ ਦੀ ਸੁਣਵਾਈ ਕਰੇ। ਇਸ ਤੋਂ ਪਹਿਲਾਂ ਰਿਚਮੰਡ ਵਰਜੀਨੀਆ ਦੇ ਕੋਰਟ ਆਫ ਅਪੀਲਸ ਫਾਰ ਫੋਰਥ ਸਰਕਟ ਨੇ ਇਸ ਬੈਨ ਦੇ ਉੱਤੇ ਬੈਨ ਲਾਇਆ ਸੀ ਤੇ ਅੱਜ ਸੈਨ ਫਰਾਂਸਿਸਕੋ ਦੀ ਕੋਰਟ ਆਫ ਅਪੀਲ ਫਾਰ ਨਾਈਨਥ ਸਰਕਟ ਨੇ ਵੀ ਇਸ ਦੇ ਉੱਤੇ ਬੈਨ ਲਗਾ ਦਿੱਤਾ ਆ। ਵੈਸੇ ਇਹਨਾਂ ਦੋਨਾਂ ਕੋਰਟਸ ਦੇ ਦੁਆਰਾ ਵੱਖ-ਵੱਖ ਕਾਰਨਾਂ ਕਰਕੇ ਬੈਨ ਲਾਇਆ ਗਿਆ ਆ। ਵਰਜੀਨੀਆ ਦੇ ਕੋਰਟ ਦੇ ਵੱਲੋਂ ਇਸ ਕਰਕੇ ਇਸ ਟਰੈਵਲ ਬੈਨ ਦੇ ਉੱਤੇ ਬੈਨ ਲਾਇਆ ਸੀ ਵੀ ਇਹ ਬੈਨ ਫਸਟ ਅਮੈਂਡਮੈਂਟ ਨੂੰ ਵਾਇਲੇਟ ਕਰਦਾ ਆ, ਜੋ ਕਿ ਕਿਸੇ ਨੂੰ ਵੀ ਇੱਥੇ ਅਮਰੀਕਾ ਵਿੱਚ ਆਪਣੇ ਧਰਮ ਨੂੰ ਮੰਨਣ ਦੀ ਇਜਾਜ਼ਤ ਦਿੰਦਾ ਆ। ਜਦ ਕਿ ਨਾਈਨਥ ਸਰਕਟ ਕੋਰਟ ਨੇ ਇਸ ਕਰਕੇ ਇਸ ਟਰੈਵਲ ਬੈਨ ਦੇ ਉੱਤੇ ਬੈਨ ਲਾਇਆ ਵੀ ਰਾਸ਼ਟਰਪਤੀ ਆਪਣੀ ਅਥਾਰਟੀ ਤੋਂ ਉੱਤੇ ਜਾ ਕੇ ਕੰਮ ਕਰ ਰਹੇ ਆ। ਇਹ ਅਧਿਕਾਰ ਨੈਸ਼ਨਲ ਸਿਕਿਉਰਿਟੀ ਦੀ ਜੱਜਮੈਂਟਸ ਦਾ ਕਾਂਗਰਸ ਦੇ ਕੋਲ ਆ ਅਤੇ ਰਾਸ਼ਟਰਪਤੀ ਇਸ ਅਧਿਕਾਰ ਖੇਤਰ ਤੋਂ ਬਾਹਰ ਨੇ। ਇਸ ਕਰਕੇ ਦੋਨਾਂ ਹੀ ਕੋਰਟਸ ਦੇ ਦੁਆਰਾ ਬੈਨ ਲੱਗ ਚੁੱਕਾ ਆ। ਹੁਣ ਟਰੰਪ ਪ੍ਰਸ਼ਾਸਨ ਦੀ ਅੱਖ ਇਸੇ ਉੱਤੇ ਹੀ ਆ ਵੀ ਜਲਦ ਤੋਂ ਜਲਦ ਸੁਪਰੀਮ ਕੋਰਟ ਇਸ ਕੇਸ ਦੇ ਉੱਤੇ ਸੁਣਵਾਈ ਕਰੇ ਅਤੇ ਸ਼ਾਇਦ ਇਹਨਾਂ ਨੂੰ ਇਹ ਟਰੈਵਲ ਬੈਨ ਰੱਖਣ ਦਾ ਮੌਕਾ ਮਿਲੇ। ਸੈਨ ਫਰਾਂਸਿਸਕੋ ਦੇ ਇਸ ਕੋਰਟ ਦੇ ਫੈਸਲੇ ਵਿੱਚ 3 ਜੱਜਾਂ ਨੇ ਸਰਬਸੰਮਤੀ ਨਾਲ ਇਸ ਬੈਨ ਨੂੰ ਖਾਰਜ ਕਰ ਦਿੱਤਾ। ਦੱਸਿਆ ਜਾਂਦਾ ਹੈ ਤਿੰਨੇ ਹੀ ਜੱਜ ਰਾਸ਼ਟਰਪਤੀ ਬਿਲ ਕਲਿੰਟਨ ਦੇ ਦੁਆਰਾ ਅਪਾਇੰਟ ਕੀਤੇ ਗਏ ਸਨ। ਇਹਨਾਂ ਦੋਨਾਂ ਕੋਰਟਸ ਤੋਂ ਪਹਿਲਾਂ ਇੱਕ ਫੈਡਰਲ ਡਿਸਟ੍ਰਿਕਟ ਕੋਰਟ ਜੋ ਕਿ ਹਵਾਈ ਦੇ ਵਿੱਚ ਸੀ, ਉਸਨੇ ਵੀ ਇਸ ਟਰੈਵਲ ਬੈਨ ਦੇ ਉੱਤੇ ਥੋੜੇ ਸਮੇਂ ਦੇ ਲਈ ਰੋਕ ਲਗਾਈ ਸੀ। ਮੈਰੀਲੈਂਡ ਅਤੇ ਡਿਸਟ੍ਰਿਕਟ ਆਫ ਕੋਲੰਬੀਆ ਦੇ ਅਟਾਰਨੀ ਜਨਰਲਸ ਦੇ ਦੁਆਰਾ ਰਾਸ਼ਟਰਪਤੀ ਟਰੰਪ ਦੇ ਉੱਤੇ ਸੂ ਕਰ ਦਿੱਤਾ ਗਿਆ ਆ ਉਹਨਾਂ ਦੇ ਪ੍ਰਾਈਵੇਟ ਬਿਜ਼ਨੈਸਿਸ ਨੂੰ ਲੈ ਕੇ। ਉਹਨਾਂ ਨੇ ਇਹ ਕੰਪਲੇਂਟ ਮੈਰੀਲੈਂਡ ਦੇ ਫੈਡਰਲ ਕੋਰਟ ਦੇ ਵਿੱਚ ਕੀਤੀ ਆ। ਇਸ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਦੇ ਉੱਤੇ ਇੱਕ ਵਾਸ਼ਿੰਗਟਨ ਦੀ ਵਾਚਡੌਗ ਆਰਗੇਨਾਈਜੇਸ਼ਨ ਨੇ ਵੀ ਇਸੇ ਹੀ ਸਿਲਸਿਲੇ ਦੇ ਵਿੱਚ ਨਿਊਯਾਰਕ ਦੀ ਫੈਡਰਲ ਕੋਰਟ ਦੇ ਵਿੱਚ ਲਾਸੂਟ ਫਾਈਲ ਕੀਤਾ ਸੀ। ਇਹਨਾਂ ਦੋਨਾਂ ਸਟੇਟ ਦੇ ਅਟਾਰਨੀ ਜਨਰਲਸ
ਦਾ ਮੰਨਣਾ ਆ ਵੀ ਰਾਸ਼ਟਰਪਤੀ ਟਰੰਪ ਆਪਣੇ ਪ੍ਰਾਈਵੇਟ ਬਿਜ਼ਨੈਸਿਸ ਦੇ ਬਾਰੇ ਚਾਨਣਾ ਨਹੀਂ ਪਾ ਰਹੇ, ਦੱਸ ਨਹੀਂ ਰਹੇ ਵੀ ਕੀ ਉਹਨਾਂ ਨੂੰ ਰਾਸ਼ਟਰਪਤੀ ਦੇ ਅਹੁਦੇ ਤੇ ਹੁੰਦਿਆਂ ਹੋਇਆਂ ਇਸ ਦੇ ਵਿੱਚੋਂ ਕੋਈ ਫਾਇਦਾ ਹੋ ਰਿਹਾ ਆ, ਕੀ ਉਹ ਇਸ ਦੇ ਪੂਰਨ ਤੌਰ ਦੇ ਉੱਤੇ ਓਨਰਸ਼ਿਪ ਰੱਖੀ ਆ ਜਾਂ ਛੱਡ ਦਿੱਤੀ ਆ। ਇਸ ਦਾ ਖੁਲਾਸਾ ਨਹੀਂ ਕੀਤਾ ਜਾ ਰਿਹਾ ਤੇ ਇਹ ਅਨਕਨਸਟੀਟਿਊਸ਼ਨਲ ਗੱਲ ਆ। ਇਹ ਵੀ ਮੰਨਿਆ ਜਾ ਰਿਹਾ ਆ ਵੀ ਕੁਝ ਹੋਰ ਕਾਂਗਰੈਸ਼ਨਲ ਡੈਮੋਕ੍ਰੇਟਸ ਇੱਕ ਹੋਰ ਲਾਸੂਟ ਫਾਈਲ ਕਰਨ ਜਾ ਰਹੇ ਆ, ਜਿਸ ਦੇ ਵਿੱਚ ਉਹ ਦਾਅਵਾ ਕਰ ਰਹੇ ਨੇ ਵੀ ਰਾਸ਼ਟਰਪਤੀ ਟਰੰਪ ਦਾ ਵਿਵਹਾਰ ਪੂਰਾ ਗੈਰ ਸੰਵਿਧਾਨਿਕ ਆ ਅਤੇ ਉਹ ਨਹੀਂ ਚਾਹੁੰਦੇ ਵੀ ਇਸ ਤਰੀਕੇ ਦਾ ਵਿਵਹਾਰ ਕਿਸੇ ਰਾਸ਼ਟਰਪਤੀ ਦਾ ਹੋਵੇ। ਜਸਟਿਸ ਡਿਪਾਰਟਮੈਂਟ ਨੇ ਇਸ ਲਾਸੂਟ ਦੇ ਉੱਤੇ ਅਜੇ ਤੱਕ ਕੋਈ ਵੀ ਟਿੱਪਣੀ ਨਹੀਂ ਕੀਤੀ, ਬਲਕਿ ਉਹ ਨਿਊਯਾਰਕ ਦੇ ਪੁਰਾਣੇ ਅਜਿਹੀ ਹੀ ਕੇਸ ਦੇ ਵਿੱਚ ਇਹ ਆਰਗੂਮੈਂਟ ਪੇਸ਼ ਕਰ ਰਹੇ ਆ ਵੀ ਜਿਹੜੇ ਸੈਲਰੀ ਦੇ ਕਲੌਜ਼ ਰਾਸ਼ਟਰਪਤੀ ਦੇ ਲਈ ਬਣਾਏ ਗਏ ਆ ਸੰਵਿਧਾਨ ਦੇ ਵਿੱਚ, ਉਹ ਕਿਸੇ ਰਾਸ਼ਟਰਪਤੀ ਨੂੰ ਕਿਸੇ ਬਿਜ਼ਨਸ ਨੂੰ ਓਨ ਕਰਨ ਦੇ ਲਈ ਰੋਕਦੇ ਨਹੀਂ ਆ। ਤੇ ਨਾਲ ਹੀ ਉਹਨਾਂ ਨੇ ਆਖਿਆ ਵੀ ਜੇ ਰਾਸ਼ਟਰਪਤੀ ਅਜਿਹੇ ਕਈ ਪ੍ਰਾਈਵੇਟ ਬਿਜ਼ਨਸ ਨੂੰ ਓਨ ਕਰਦੇ ਵੀ ਆ, ਵਾਇਲੇਟ ਕਰਦੇ ਨੇ ਉਹ ਪ੍ਰੋਹਿਬਿਸ਼ਨਸ ਨੂੰ, ਤਾਂ ਕਾਂਗਰਸ ਦਾ ਫੈਸਲਾ ਅਖੀਰਲਾ ਹੋਵੇਗਾ, ਨਾ ਕਿ ਕਿਸੇ ਫੈਡਰਲ ਜੱਜ ਦਾ ਵੀ ਅਜਿਹੇ ਕੇਸ ਦੇ ਵਿੱਚ ਕੀ ਕਾਰਵਾਈ ਹੋਣੀ ਚਾਹੀਦੀ ਆ। ਉਧਰ ਰਿਪਬਲਿਕਨ ਨੈਸ਼ਨਲ ਕਮੇਟੀ ਨੇ ਇਸ ਨਵੇਂ ਲਾਸੂਟ ਨੂੰ ਸ਼ਦਾਈਪੁਣਾ ਦੱਸਿਆ। ਆਰਐਨਸੀ ਦੀ ਸਪੋਕਸਵੂਮਨ ਲਿੰਡਸੀ ਜੈਨਸੈਕ ਨੇ ਆਖਿਆ ਵੀ ਇਥੋਂ ਇਹ ਸਪਸ਼ਟ ਹੋ ਜਾਂਦਾ ਆ ਵੀ ਅਜਿਹੇ ਅਟਾਰਨੀ ਜਨਰਲ ਪਾਰਟੀ ਲਾਈਨ ਦੇ ਉੱਤੇ ਕੰਮ ਕਰ ਰਹੇ ਆ। ਇਹ ਸਿਰਫ ਪਾਰਟੀਜ਼ਨ ਪੋਲਿਟਿਕਸ ਦਾ ਉਪਜਿਆ ਹੋਇਆ ਲਾਸੂਟ ਆ। ਜ਼ਿਕਰਯੋਗ ਹੈ ਵੀ ਇਹ ਦੋਨੋਂ ਹੀ ਅਟਾਰਨੀ ਜਨਰਲ ਮੈਰੀਲੈਂਡ ਅਤੇ ਡਿਸਟ੍ਰਿਕਟ ਆਫ ਕੋਲੰਬੀਆ ਦੇ ਡੈਮੋਕ੍ਰੈਟਿਕ ਪਾਰਟੀ ਨਾਲ ਸੰਬੰਧ ਰੱਖਦੇ ਨੇ। ਉਧਰ ਡੈਮੋਕ੍ਰੇਟਸ ਕਹਿੰਦੇ ਨੇ ਵੀ ਮੌਜੂਦਾ ਕਾਂਗਰਸ, ਜਿਸ ਦੇ ਵਿੱਚ ਰਿਪਬਲਿਕਨ ਪਾਰਟੀ ਦਾ ਮੈਜੋਰਟੀ ਆ, ਉਹਨਾਂ ਨੇ ਰਾਸ਼ਟਰਪਤੀ ਨੂੰ ਟੋਟਲ ਪਾਸ ਦਿੱਤਾ ਹੋਇਆ ਆ। ਉਹ ਉਹਨਾਂ ਦੇ ਵਤੀਰੇ ਦੇ ਉੱਤੇ ਜੋ ਉਹ ਕੰਮ ਕਰ ਰਹੇ ਆ ਉਸ ਦੇ ਉੱਤੇ ਕੁਝ ਵੀ ਨਜ਼ਰ ਨਹੀਂ ਰੱਖ ਰਹੇ। ਕਾਂਗਰਸ ਚੈੱਕ ਐਂਡ ਬੈਲੈਂਸ ਦੇ ਲਈ ਬਣੀ ਆ, ਪਰ ਉਹ ਇਸ ਕੰਮ ਦੇ ਵਿੱਚ ਪੂਰੀ ਤਰ੍ਹਾਂ ਫੇਲ ਆ ਤੇ ਰਾਸ਼ਟਰਪਤੀ ਆਪਣੀਆਂ ਮਨਮਰਜ਼ੀਆਂ ਕਰ ਰਿਹਾ ਆ। ਕਾਰਨਲ ਯੂਨੀਵਰਸਿਟੀ ਦੇ ਲਾਅ ਪ੍ਰੋਫੈਸਰ ਜ਼ੈਕਰੀ ਕਲੋਪਟਨ ਦਾ ਮੰਨਣਾ ਆ ਵੀ ਇਸ ਤੋਂ ਪਹਿਲੇ ਲਾਸੂਟ ਜੋ ਕਿ ਨਿਊਯਾਰਕ ਦੇ ਵਿੱਚ ਹੋਇਆ ਸੀ, ਉਸ ਤੋਂ ਰਾਸ਼ਟਰਪਤੀ ਨੂੰ ਕੋਈ ਬਹੁਤਾ ਖਤਰਾ ਨਹੀਂ ਸੀ, ਪਰ ਇਸ ਵਾਰੀ ਕਿਉਂਕਿ ਦੋ ਸੂਬਿਆਂ ਦੇ ਅਟਾਰਨੀ ਜਨਰਲਸ ਨੇ ਮਿਲ ਕੇ ਰਾਸ਼ਟਰਪਤੀ ਦੇ ਖਿਲਾਫ ਇਹ ਲਾਸੂਟ ਕੀਤਾ ਆ, ਉਹ ਰਾਸ਼ਟਰਪਤੀ ਟਰੰਪ ਤੇ ਟਰੰਪ ਪ੍ਰਸ਼ਾਸਨ ਦੇ ਤਗੜੇ ਵਿਰੋਧੀ ਦੇ ਵਜੋਂ ਉੱਭਰ ਕੇ ਆ ਸਕਦੇ ਨੇ। ਇਸ ਲਈ ਜਸਟਿਸ ਡਿਪਾਰਟਮੈਂਟ ਨੂੰ ਇਹਨਾਂ ਕੇਸਾਂ ਦੇ ਵਿੱਚ ਵਧੀਆ ਕਾਰਜਕਾਰੀ ਦਿਖਾਉਣੀ ਪਵੇਗੀ। ਪਿਛਲੇ ਹਫ਼ਤੇ ਵੀਰਵਾਰ ਨੂੰ ਜੇਮਸ ਕੌਮੀ ਨੇ ਸੈਨੇਟ ਇੰਟੈਲੀਜੈਂਸ ਕਮੇਟੀ ਦੇ ਸਾਹਮਣੇ ਟੈਸਟੀਫਾਈ ਕਰਕੇ ਸਿਆਸੀ ਭੁਚਾਲ ਲਿਆ ਦਿੱਤਾ ਸੀ। ਅੱਜ ਸੈਨੇਟ ਇੰਟੈਲੀਜੈਂਸ ਕਮੇਟੀ ਦੇ ਵੱਲੋਂ ਸੈਨੇਟਰ ਰਿਚਰਡ ਬਰ ਅਤੇ ਸੈਨੇਟਰ ਮਾਰਕ ਵਾਰਨਰ ਨੇ ਖੁਲਾਸਾ ਕੀਤਾ ਆ ਵੀ ਅਟਾਰਨੀ ਜਨਰਲ ਜੈਫ ਸੈਸ਼ਨਜ਼ ਉਹ ਮੰਗਲਵਾਰ ਨੂੰ ਕਮੇਟੀ ਦੇ ਸਾਹਮਣੇ ਪੇਸ਼ ਹੋਣਗੇ ਅਤੇ ਪਬਲਿਕਲੀ ਟੈਸਟੀਫਾਈ ਕਰਨਗੇ। ਅਟਾਰਨੀ ਜਨਰਲ ਜੈਫ ਸੈਸ਼ਨ ਇਸ ਤੋਂ ਪਹਿਲਾਂ ਐਲਬਾਮਾ ਤੋਂ ਰਿਪਬਲਿਕਨ ਪਾਰਟੀ ਵੱਲੋਂ ਸੈਨੇਟਰ ਵੀ ਰਹਿ ਚੁੱਕੇ ਨੇ। ਪਿਛਲੀ ਵਾਰ ਜਦ ਉਹ ਕਿਸੇ ਕਮੇਟੀ ਦੇ ਸਾਹਮਣੇ ਪੇਸ਼ ਹੋਏ ਸੀ, ਉਹ ਅਟਾਰਨੀ ਜਨਰਲ ਬਣਨ ਦੀ ਕਨਫਰਮੇਸ਼ਨ ਹੀਅਰਿੰਗ ਦੇ ਦੌਰਾਨ ਸੀ। ਉਸ ਹੀਅਰਿੰਗ ਦੇ ਦੌਰਾਨ ਜੈਫ ਸੈਸ਼ਨ ਨੇ ਦਾਅਵਾ ਕੀਤਾ ਸੀ ਵੀ ਉਹਨਾਂ ਦਾ ਕਿਸੇ ਵੀ ਰਸ਼ੀਅਨ ਬੰਦੇ ਦੇ ਨਾਲ ਕੋਈ ਸੰਪਰਕ ਨਹੀਂ ਰਿਹਾ, ਜਦ ਕਿ ਇਹ ਬਾਅਦ ਦੇ ਵਿੱਚ ਖੁਲਾਸਾ ਹੋਇਆ ਵੀ ਰਸ਼ੀਅਨ ਅੰਬੈਸਡਰ ਸਰਗਈ ਕਿਸਲਿਆਕ ਦੇ ਨਾਲ ਜੈਫ ਸੈਸ਼ਨ ਦੇ ਗੱਲਬਾਤ ਹੁੰਦੀ ਰਹੀ ਆ। ਸੈਨੇਟ ਇੰਟੈਲੀਜੈਂਸ ਕਮੇਟੀ ਦੇ ਕਾਫੀ ਮੈਂਬਰ ਉਹਨਾਂ ਨੂੰ ਰਸ਼ੀਅਨ ਇਨਵੈਸਟੀਗੇਸ਼ਨ ਦੇ ਬਾਰੇ ਕਾਫੀ ਹਾਰਡ ਟਾਈਮ ਦੇ ਸਕਦੇ ਆ। ਜੇਮਸ ਕੌਮੀ ਨੇ ਆਪਣੀ ਟੈਸਟੀਮੋਨੀ ਦੇ ਵਿੱਚ ਇਹ ਵੀ ਦਾਅਵਾ ਕਰ ਦਿੱਤਾ ਸੀ ਵੀ ਜੇ ਉਹਨਾਂ ਨੂੰ ਰਸ਼ੀਅਨ ਇਨਵੈਸਟੀਗੇਸ਼ਨ ਦੇ ਕਰਕੇ ਫਾਇਰ ਕੀਤਾ ਗਿਆ ਆ ਤਾਂ ਅਟਾਰਨੀ ਜਨਰਲ ਨੂੰ ਉਸ ਚੇਨ ਦੇ ਵਿੱਚ ਕਿਉਂ ਰੱਖਿਆ ਹੋਇਆ ਆ, ਜਦ ਕਿ ਜੈਫ ਸੈਸ਼ਨ ਉਹਨਾਂ ਨੇ ਆਪਣੇ ਆਪ ਨੂੰ ਇਸ ਪੂਰੀ ਰਸ਼ੀਅਨ ਇਨਵੈਸਟੀਗੇਸ਼ਨ ਤੋਂ ਰਸ਼ੀਅਨ ਅੰਬੈਸਡਰ ਦੇ ਨਾਲ ਸੰਬੰਧਾਂ ਤੋਂ ਬਾਅਦ ਦੇ ਵਿੱਚ ਰਿਕਿਊਜ਼ ਕਰ ਲਿਆ ਸੀ, ਲਾਂਭੇ ਕਰ ਲਿਆ ਸੀ। ਉਸ ਪੂਰੀ ਇਨਵੈਸਟੀਗੇਸ਼ਨ ਦੀ ਦੇਖਰੇਖ ਡਿਪਟੀ ਅਟਾਰਨੀ ਜਨਰਲ ਕਰ ਰਹੇ ਸਨ। ਕਈ ਡੈਮੋਕ੍ਰੈਟਿਕ ਲਾਅਮੇਕਰਜ਼ ਨੂੰ ਲੱਗਦਾ ਆ ਵੀ ਜੈਫ ਸੈਸ਼ਨ ਕੋਈ ਅਜਿਹੀ ਗੱਲਬਾਤ ਤਾਂ ਨਹੀਂ ਦੱਸਣਗੇ ਵੀ ਉਹ ਸਿਆਸੀ ਤੌਰ ਤੇ ਵਿਸਫੋਟਕ ਹੋਵੇ, ਕਿਉਂਕਿ ਜੈਫ ਸੈਸ਼ਨ ਆਪਣਾ ਐਗਜ਼ੀਕਿਊਟਿਵ ਪ੍ਰਿਵਿਲੇਜ ਵਰਤ ਸਕਦੇ ਨੇ, ਕੋਈ ਵੀ ਗੱਲਬਾਤ ਜਿਹੜੀ ਉਹਨਾਂ ਦੀ ਰਾਸ਼ਟਰਪਤੀ ਟਰੰਪ ਦੇ ਨਾਲ ਹੋਈ ਹੋਵੇ। ਇਹ ਵੀ ਖਬਰਾਂ ਆ ਰਹੀਆਂ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਹੀਅਰਿੰਗ ਦਾ ਵੀ ਮੌਕਾ ਦਿੱਤਾ ਗਿਆ ਸੀ, ਪਰ ਅਟਾਰਨੀ ਜਨਰਲ ਨੇ ਅੱਜ ਇਹ ਸਪਸ਼ਟ ਕਰ ਦਿੱਤਾ ਵੀ ਉਹ
ਖੁਦ ਹੀ ਚਾਹੁੰਦੇ ਨੇ ਵੀ ਉਹਨਾਂ ਦੀ ਟੈਸਟੀਮੋਨੀ ਪਬਲਿਕਲੀ ਹੋਵੇ ਤਾਂ ਜੋ ਸਾਰੇ ਹੀ ਅਮਰੀਕੀ ਨਾਗਰਿਕਾਂ ਨੂੰ ਪਤਾ ਲੱਗੇ ਵੀ ਅਸਲੀਅਤ ਕੀ ਆ ਤੇ ਉਹ ਸੱਚਾਈ ਉਹਨਾਂ ਦੇ ਮੂੰਹੋਂ ਉਹ ਸੁਣਨ। ਅਟਾਰਨੀ ਜਨਰਲ ਜੈਫ ਸੈਸ਼ਨ ਅਤੇ ਰਾਸ਼ਟਰਪਤੀ ਟਰੰਪ ਦੇ ਸੰਬੰਧ ਵੀ ਉਸ ਟਾਈਮ ਤੋਂ ਥੋੜੇ ਵਿਗੜੇ ਹਨ ਜਦੋਂ ਤੋਂ ਅਟਾਰਨੀ ਜਨਰਲ ਨੇ ਆਪਣੇ ਆਪ ਨੂੰ ਰਸ਼ੀਅਨ ਇਨਵੈਸਟੀਗੇਸ਼ਨ ਤੋਂ ਰਿਕਿਊਜ਼ ਕੀਤਾ ਹੋਇਆ ਸੀ। ਇੱਕ ਵਾਰੀ ਤਾਂ ਰਾਸ਼ਟਰਪਤੀ ਟਰੰਪ ਨੇ ਜਸਟਿਸ ਡਿਪਾਰਟਮੈਂਟ ਨੂੰ ਫਟਕਾਰ ਵੀ ਪਾਈ ਸੀ ਵੀ ਉਹਨਾਂ ਦੇ ਟਰੈਵਲ ਬੈਨ ਨੂੰ ਫੈਡਰਲ ਕੋਰਟ ਵਿੱਚ ਡਿਫੈਂਡ ਨਹੀਂ ਕਰ ਸਕਦੇ। ਅਧਿਕਾਰੀਆਂ ਦਾ ਕਹਿਣਾ ਆ ਵੀ ਜੈਫ ਸੈਸ਼ਨ ਆ ਉਹਨਾਂ ਨੇ ਇੱਕ ਸਮੇਂ ਆਪਣੇ ਅਸਤੀਫਾ ਵੀ ਪੇਸ਼ਕਸ਼ ਕੀਤੀ ਸੀ ਰਾਸ਼ਟਰਪਤੀ ਟਰੰਪ ਦੇ ਨਾਲ ਵਿਗੜਦੇ ਹੋਏ ਸੰਬੰਧਾਂ ਨੂੰ ਲੈ ਕੇ। ਕੱਲ ਨੂੰ ਇਸ ਟੈਸਟੀਮੋਨੀ ਦੇ ਵਿੱਚੋਂ ਕੀ ਨਿਕਲੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ, ਪਰ ਕਿਆਸ ਰਹੀਆਂ ਇਹ ਲੱਗ ਰਹੀਆਂ ਨੇ ਵੀ ਕੋਈ ਬਹੁਤੀ ਵਿਸਫੋਟਕ ਸਮੱਗਰੀ ਇਸ ਦੇ ਵਿੱਚੋਂ ਨਹੀਂ ਹੋਵੇਗੀ, ਬਲਕਿ ਇਹ ਰਾਸ਼ਟਰਪਤੀ ਟਰੰਪ ਨੂੰ ਇੱਕ ਕਲੀਨ ਚਿੱਟ ਦਿਵਾਉਣ ਦਾ ਵੱਖਰਾ ਜ਼ਰੀਆ ਹੋ ਸਕਦਾ ਆ। ਅਗਲੀ ਖਬਰ ਇਹ ਟਰੱਕਿੰਗ ਦੇ ਨਾਲ ਆ। ਓਨਰ ਆਪਰੇਟਰ ਇੰਡੀਪੈਂਡੈਂਟ ਡਰਾਈਵਰ ਐਸੋਸੀਏਸ਼ਨ ਓਇਡਾ ਨੇ ਸੁਪਰੀਮ ਕੋਰਟ ਦੇ ਸਾਹਮਣੇ ਗੁਹਾਰ ਲਾਈ ਸੀ ਵੀ ਉਹਨਾਂ ਦੀ ਇਸ ਕੇਸ ਦੀ ਸੁਣਵਾਈ ਕੀਤੀ ਜਾਵੇ ਵੀ ਇਲੈਕਟ੍ਰੋਨਿਕ ਲੌਗਿੰਗ ਡਿਵਾਈਸਿਸ ELD ਜੋ ਕਿ ਇਸ ਵਰੇ ਦੇ ਅਖੀਰ ਤੱਕ ਸਾਰੇ ਟਰੱਕਾਂ ਵਿੱਚ ਲਾਉਣੀਆਂ ਲਾਜ਼ਮੀ ਹੋਣਗੀਆਂ ਉਸ ਨੂੰ ਰੋਕਿਆ ਜਾਵੇ। ਪਰ ਅੱਜ ਸੁਪਰੀਮ ਕੋਰਟ ਨੇ ਇਹਨਾਂ ਦੀ ਇਸ ਕੇਸ ਨੂੰ ਸੁਣਨ ਤੋਂ ਮਨਾ ਕਰ ਦਿੱਤਾ ਆ। ਇਹ ਫੈਸਲਾ ਆਉਣ ਤੋਂ ਬਾਅਦ ਦੇ ਵਿੱਚ ਓਇਡਾ ਕੋਲ ਕੋਈ ਵੀ ਹੋਰ ਅਪੀਲ ਕਰਨ ਦੀ ਗੁੰਜਾਇਸ਼ ਨਹੀਂ ਬਚੀ। ਅੱਜ US ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਲਈ ਇੱਕ ਵਿਕਟਰੀ ਕਹੀ ਜਾ ਸਕਦੀ ਆ। ਸੁਪਰੀਮ ਕੋਰਟ ਨੇ ਇਹ ਸੁਣਵਾਈ ਨਹੀਂ ਕੀਤੀ, ਇਸ ਦਾ ਮਤਲਬ ਹੈ ਇਸ ਤੋਂ ਹੇਠਲੇ ਕੋਰਟ ਦੀ ਫੈਸਲੇ ਨੂੰ ਉਸੇ ਤਰੀਕੇ ਦੇ ਨਾਲ ਲਾਗੂ ਕੀਤਾ ਜਾਵੇਗਾ ਜਿਸ ਵਿੱਚ 18 ਦਸੰਬਰ ਤੱਕ ਸਾਰੇ ਹੀ ਟਰੱਕਾਂ ਨੂੰ ਕੰਪਲਾਇੰਟ ਹੋਣਾ ਪਵੇਗਾ ਤੇ ਇਲੈਕਟ੍ਰੋਨਿਕ ਲੌਗਿੰਗ ਡਿਵਾਈਸਿਸ ਜਿਹੜੀਆਂ ਉਹ ਲਾਉਣੀਆਂ ਪੈਣਗੀਆਂ ਜੋ ਕਿ ਆਵਰਸ ਆਫ ਸਰਵਿਸ ਨੂੰ ਮੋਨੀਟਰ ਕਰਨਗੀਆਂ। ਓਇਡਾ ਨੇ ਆਖਿਆ ਵੀ ਉਹ ਕਾਂਗਰਸ ਦੇ ਨਾਲ ਇਸ ਇਸ਼ੂ ਦੇ ਉੱਤੇ ਕੰਮ ਕਰਨ ਦੀ ਕੋਸ਼ਿਸ਼ ਕਰਨਗੇ, ਪਰ ਕਿਸ ਤਰੀਕੇ ਦੇ ਨਾਲ ਕਾਂਗਰਸ ਦੇ ਜ਼ਰੀਏ ਇਹ ELD ਦੇ ਉੱਤੇ ਰੋਕ ਲਵਾ ਸਕਣਗੇ ਇਸ ਦੇ ਬਾਰੇ ਕੁਝ ਸਪਸ਼ਟ ਨਹੀਂ ਕੀਤਾ। ਇਸ ਅਪੀਲ ਦੇ ਵਿੱਚ ਓਇਡਾ ਨੇ ਇਹ ਤਰਕ ਰੱਖਿਆ ਸੀਗਾ ਵੀ ਟਰੱਕਿੰਗ ਤੋਂ ਬਾਹਰ ਵੀ ELD ਦੇ ਕਰਕੇ ਮਿਲੀਅਨਸ ਆਫ ਆਰਡੀਨਰੀ ਸਿਟੀਜ਼ਨਸ ਦੇ ਉੱਤੇ ਸਰਕਾਰ ਇੱਕ ਤਰੀਕੇ ਨਾਲ ਸਰਵੇਲੈਂਸ ਕਰ ਰਹੀ ਆ ਬਗੈਰ ਕਿਸੇ ਵਾਰੰਟ ਤੋਂ, ਪਰ ਉਹਨਾਂ ਦੇ ਇਸ ਤਰਕ ਨੂੰ ਸੁਪਰੀਮ ਕੋਰਟ ਨੇ ਨਹੀਂ ਸੁਣਿਆ। ਮਾਰਚ 2016 ਦੇ ਵਿੱਚ ਓਇਡਾ ਨੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਅਤੇ FMCSA ਦੇ ਉੱਤੇ ਸ਼ਿਕਾਗੋ ਦੇ 7 ਸਰਕਟ ਕੋਰਟ ਆਫ ਅਪੀਲਸ ਦੇ ਵਿੱਚ ਕੇਸ ਕੀਤਾ ਸੀ। ਸਤੰਬਰ ਦੇ ਵਿੱਚ 7 ਸਰਕਟ ਕੋਰਟ ਨੇ ਓਇਡਾ ਦੇ ਖਿਲਾਫ ਫੈਸਲਾ ਦਿੱਤਾ ਤੇ ELD ਨੂੰ ਉਸੇ ਤਰੀਕੇ ਨਾਲ ਲਾਗੂ ਕਰਨ ਦੀ ਸਿਫਾਰਿਸ਼ ਵੀ ਕਰ ਦਿੱਤੀ। ਓਇਡਾ ਨੇ ਉੱਥੇ ਦੁਬਾਰਾ ਕੇਸ ਦੀ ਸੁਣਵਾਈ ਕਰਨ ਦੀ ਅਪੀਲ ਕੀਤੀ, ਪਰ ਉਹਨਾਂ ਦੀ ਅਪੀਲ ਨਾਮਨਜ਼ੂਰ ਹੋਈ ਤੇ ਹੁਣ ਸੁਪਰੀਮ ਕੋਰਟ ਵੱਲੋਂ ਇਲੈਕਟ੍ਰੋਨਿਕ ਲੌਗਿੰਗ ਡਿਵਾਈਸਿਸ ਨੂੰ ਟਰੱਕਾਂ ਵਿੱਚ ਲਾਉਣ ਤੋਂ ਰੋਕਣ ਦੇ ਵਾਸਤੇ ਕੀਤੇ ਗਏ ਕੇਸ ਦੀ ਸੁਣਵਾਈ ਨਾਮਨਜ਼ੂਰ ਕਰਕੇ ਸਾਰੇ ਰਸਤੇ ਬੰਦ ਕਰ ਦਿੱਤੇ ਆ। ਕਾਫੀ ਜਾਣੇ ਇਹ ਸੋਚ ਰਹੇ ਸਨ ਵੀ ਇਸ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਨਾਲ ਰੋਕ ਲੱਗ ਜਾਵੇਗੀ ਜਾਂ ਇਸ ਦਾ ਸਮਾਂ ਵੱਧ ਜਾਵੇਗਾ, ਪਰ ਅੱਜ ਇਸ ਸੁਪਰੀਮ ਕੋਰਟ ਦੇ ਫੈਸਲੇ ਆਉਣ ਤੋਂ ਬਾਅਦ ਦੇ ਵਿੱਚ ਉਹਨਾਂ ਸਾਰੀਆਂ ਉਮੀਦਾਂ ਦੇ ਉੱਤੇ ਪਾਣੀ ਫਿਰਦਾ ਹੋਇਆ ਨਜ਼ਰ ਆ ਰਿਹਾ ਆ। ਸੋ ਸੁਣੇ ਸੀ ਆਪਾਂ ਅੱਜ ਦੀਆਂ ਕੁਝ ਅਹਿਮ ਖਬਰਾਂ। ਹੁਣ ਤੁਹਾਨੂੰ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਬਾਰੇ ਦੱਸਦੇ ਹਾਂ। ਸ਼ੁਰੂਆਤ ਕਰਦੇ ਹਾਂ ਸੈਨ ਹੋਜ਼ੇ ਦੇ ਵੈਦਰ ਤੋਂ, ਜਿੱਥੇ ਕਿ ਮੰਗਲਵਾਰ ਨੂੰ 76 ਡਿਗਰੀ ਹਾਈ 54 ਡਿਗਰੀ ਲੋ, ਸੈਨ ਫਰਾਂਸਿਸਕੋ ਵਿੱਚ 68 ਡਿਗਰੀ ਹਾਈ 52 ਡਿਗਰੀ ਲੋ, ਸੈਕਰਾਮੈਂਟੋ ਵਿੱਚ 85 ਡਿਗਰੀ ਹਾਈ 55 ਡਿਗਰੀ ਲੋ, ਯੂਬਾ ਸਿਟੀ 'ਚ 85 ਡਿਗਰੀ ਹਾਈ 56 ਡਿਗਰੀ ਲੋ, ਸਟਾਕਟਨ ਵਿੱਚ 86 ਡਿਗਰੀ ਹਾਈ 55 ਡਿਗਰੀ ਲੋ, ਟ੍ਰੇਸੀ ਵਿੱਚ 86 ਡਿਗਰੀ ਹਾਈ 58 ਡਿਗਰੀ ਲੋ, ਮੋਡੈਸਟੋ ਵਿੱਚ 86 ਡਿਗਰੀ ਹਾਈ 58 ਡਿਗਰੀ ਲੋ, ਫ੍ਰੈਜ਼ਨੋ ਵਿੱਚ 85 ਡਿਗਰੀ ਹਾਈ 59 ਡਿਗਰੀ ਲੋ, ਬੇਕਰਸਫੀਲਡ ਵਿੱਚ 86 ਡਿਗਰੀ ਹਾਈ 61 ਡਿਗਰੀ ਲੋ, ਲਾਸ ਐਂਜਲਸ ਦੇ ਵਿੱਚ 77 ਡਿਗਰੀ ਹਾਈ 60 ਡਿਗਰੀ ਲੋ, ਟਰਕੀ ਵਿੱਚ 66 ਡਿਗਰੀ ਹਾਈ 33 ਡਿਗਰੀ ਲੋ, ਸਾਊਥ ਲੇਕ ਟਾਹੋ ਦੇ ਵਿੱਚ 67 ਡਿਗਰੀ ਹਾਈ 34 ਡਿਗਰੀ ਲੋ, ਪੋਰਟਲੈਂਡ ਓਰੇਗਨ 'ਚ 64 ਡਿਗਰੀ ਹਾਈ 50 ਡਿਗਰੀ ਲੋ, 50% ਚਾਂਸ ਨੇ ਮੀਂਹ ਪੈਣ ਦੇ, ਸਿਆਟਲ ਵਾਸ਼ਿੰਗਟਨ 'ਚ 59 ਡਿਗਰੀ ਹਾਈ 49 ਡਿਗਰੀ ਲੋ, 40% ਚਾਂਸ ਨੇ ਮੀਂਹ ਪੈਣ ਦੇ, ਫਲੈਗਸਟਾਫ ਐਰੀਜ਼ੋਨਾ 76 ਡਿਗਰੀ ਹਾਈ 36 ਡਿਗਰੀ ਲੋ, ਸਾਲਟ ਲੇਕ ਸਿਟੀ ਯੂਟਾ 'ਚ 70 ਡਿਗਰੀ ਹਾਈ 50 ਡਿਗਰੀ ਲੋ, 80% ਚਾਂਸ ਨੇ ਮੀਂਹ ਪੈਣ ਦੇ, ਸ਼ਿਕਾਗੋ ਇਲੀਨੋਇਸ ਦੇ ਵਿੱਚ 86 ਡਿਗਰੀ ਹਾਈ 71 ਡਿਗਰੀ ਲੋ, ਨਿਊਯਾਰਕ ਵਿੱਚ 95 ਡਿਗਰੀ ਹਾਈ 72 ਡਿਗਰੀ ਲੋ, ਟੋਰਾਂਟੋ ਵਿੱਚ 24 ਡਿਗਰੀ ਸੈਲਸੀਅਸ ਹਾਈ 17 ਡਿਗਰੀ ਸੈਲਸੀਅਸ ਲੋ, ਵਿਨੀਪੈਗ 'ਚ 21 ਡਿਗਰੀ ਸੈਲਸੀਅਸ ਹਾਈ 14 ਡਿਗਰੀ ਸੈਲਸੀਅਸ ਲੋ, ਕੈਲਗਰੀ ਵਿੱਚ 15 ਡਿਗਰੀ ਸੈਲਸੀਅਸ ਹਾਈ 8 ਡਿਗਰੀ ਸੈਲਸੀਅਸ ਲੋ, ਵੈਨਕੂਵਰ ਵਿੱਚ 16 ਡਿਗਰੀ ਸੈਲਸੀਅਸ ਹਾਈ 9 ਡਿਗਰੀ ਸੈਲਸੀਅਸ ਲੋ, ਅੰਮ੍ਰਿਤਸਰ ਪੰਜਾਬ ਦੇ ਵਿੱਚ 42 ਡਿਗਰੀ ਸੈਲਸੀਅਸ ਹਾਈ 26 ਡਿਗਰੀ ਸੈਲਸੀਅਸ ਲੋ, ਮੈਲਬਰਨ ਵਿੱਚ 15 ਡਿਗਰੀ ਸੈਲਸੀਅਸ ਹਾਈ 7 ਡਿਗਰੀ ਸੈਲਸੀਅਸ ਲੋ, ਲੰਡਨ UK 'ਚ 21 ਡਿਗਰੀ ਸੈਲਸੀਅਸ ਹਾਈ 14 ਡਿਗਰੀ ਸੈਲਸੀਅਸ ਲੋ, ਬਰਲਿਨ ਜਰਮਨੀ 'ਚ 22 ਡਿਗਰੀ ਸੈਲਸੀਅਸ ਹਾਈ 11 ਡਿਗਰੀ ਸੈਲਸੀਅਸ ਲੋ, ਪੈਰਿਸ
ਫਰਾਂਸ ਦੇ ਵਿੱਚ 28 ਡਿਗਰੀ ਸੈਲਸੀਅਸ ਹਾਈ, 16 ਡਿਗਰੀ ਸੈਲਸੀਅਸ ਲੋ ਟੈਂਪਰੇਚਰ ਰਹੇਗਾ। ਤੇ ਸਰੋਤਿਓ ਇਹ ਸੀਗੀ ਵੈਦਰ ਰਿਪੋਰਟ। ਹੁਣ ਤੁਹਾਨੂੰ ਸਟਾਕ ਮਾਰਕੀਟ ਬਾਰੇ ਦੱਸਦੇ ਜਾਈਏ। ਸੋਮਵਾਰ ਦੀ ਕਲੋਜ਼ਿੰਗ ਤੱਕ ਡਾਊ ਜੋਨਸ ਦੇ ਵਿੱਚ 36 ਪੁਆਇੰਟਾਂ ਦਾ ਘਾਟਾ ਦੇਖਿਆ ਗਿਆ, 21,235 ਤੇ ਮਾਰਕੀਟ ਕਲੋਜ਼ ਹੋਈ। ਨੈਸਡੈਕ ਦੇ ਵਿੱਚ 32 ਪੁਆਇੰਟ ਡਿੱਗੇ, 6,175 ਤੇ ਮਾਰਕੀਟ ਕਲੋਜ਼ ਹੋਈ। S&P ਦੇ ਵਿੱਚ 2 ਪੁਆਇੰਟਾਂ ਦਾ ਘਾਟਾ ਹੋਇਆ, 2429 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਵਿਲਸ਼ਾਇਰ 5000 ਦੇ ਵਿੱਚ 25 ਪੁਆਇੰਟਾਂ ਦਾ ਘਾਟਾ ਦੇਖਿਆ ਗਿਆ, 25,270 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਇੱਕ US ਡਾਲਰ ਦੀ ਕੀਮਤ 64 ਰੁਪਏ 48 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 48 ਰੁਪਏ 41 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਸਟਰਲਿੰਗ ਦੀ ਕੀਮਤ 81 ਰੁਪਏ 67 ਪੈਸੇ, ਇੱਕ ਯੂਰੋ ਦੀ ਕੀਮਤ 72 ਰੁਪਏ 21 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 48 ਰੁਪਏ 65 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 46 ਰੁਪਏ 45 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ 46 ਰੁਪਏ 57 ਪੈਸੇ, ਇੱਕ ਬਹਿਰੀਨ ਦੇ ਦਿਨਾਰ ਦੀ ਕੀਮਤ 170 ਰੁਪਏ 87 ਪੈਸੇ, ਇੱਕ ਕੁਵੈਤ ਦੇ ਦਿਨਾਰ ਦੀ ਕੀਮਤ 212 ਰੁਪਏ 71 ਪੈਸੇ ਰਹੀ। ਇੱਕ US ਡਾਲਰ ਦੀ ਕੀਮਤ $1.33 ਕੈਨੇਡੀਅਨ ਡਾਲਰ ਰਹੀ। ਸੋਨੇ ਦਾ ਭਾਅ $1,265.10 ਪ੍ਰਤੀ ਆਉਂਸ, ਚਾਂਦੀ ਦਾ ਭਾਅ $16.94 ਪ੍ਰਤੀ ਆਉਂਸ ਰਿਹਾ। ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਅਪਡੇਟ ਅਮਰੀਕਾ ਖਬਰਾਂ ਦਾ ਬੁਲੇਟਿਨ ਹੁਣ ਸਮਾਪਤ ਹੈ। ਹੁਣ ਮੈਨੂੰ ਰਾਜਕਰਮਜੀਤ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।